पंजाबी रेडियो USA पेश करता है अज दा दिन सिख इतिहास विच। सिख इतिहास दीआं घटनावां च 22 दसंबर दा दिन 1705 गुरु गोबिंद सिंह जी ने औरंगजेब नूं खत लिखिया। दीना कांगड़ बैठ के 22 दसंबर 1705 ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦੇ ਨਾਂ ਇੱਕ ਖਤ ਲਿਖਿਆ ਜਿਸ ਨੂੰ ਜ਼ਫਰਨਾਮਾ ਵਜੋਂ ਚੇਤੇ ਕੀਤਾ ਜਾਂਦਾ ਹੈ। ਜਿਸ ਜਗ੍ਹਾ ਤੇ ਗੁਰੂ ਜੀ ਨੇ ਖਤ ਲਿਖਿਆ ਸੀ ਹੁਣ ਉਸ ਜਗ੍ਹਾ ਦਿਆਲਪੁਰਾ ਭਾਈ ਕਾ ਪਿੰਡ ਵਸ ਚੁੱਕਾ ਹੈ। ਗੁਰੂ ਸਾਹਿਬ ਨੇ ਇਹ ਖਤ ਦੋ ਪਿਆਰਿਆਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਨੂੰ ਦੇ ਕੇ ਔਰੰਗਜ਼ੇਬ ਤੱਕ ਪਹੁੰਚ ਕਰਨ ਵਾਸਤੇ ਭੇਜ ਦਿੱਤਾ। ਖਤ ਲਿਖਣ ਦਾ ਕਾਰਨ ਗੁਰੂ ਕੀਆਂ ਸਾਖੀਆਂ ਮੁਤਾਬਕ ਗੁਰੂ ਜੀ ਨੂੰ ਅਨੰਦਪੁਰ 'ਚ 4 ਦਸੰਬਰ 1705 ਦੇ ਦਿਨ ਔਰੰਗਜ਼ੇਬ ਦਾ ਲਿਖਿਆ ਇੱਕ ਖਤ ਮਿਲਿਆ ਸੀ ਜਿਸ 'ਚ ਕਿਹਾ ਗਿਆ ਸੀ ਕਿ ਮੈਂ ਕਾਂਗੜ ਪਿੰਡ 'ਚ ਪਹੁੰਚਣ ਵਾਲਾ ਹਾਂ, ਤੁਸੀਂ ਵੀ ਅਨੰਦਪੁਰ ਖਾਲੀ ਕਰਕੇ ਉੱਥੇ ਆ ਜਾਓ ਤੇ ਗੱਲਬਾਤ ਕਰਾਂਗੇ। ਦਰਅਸਲ ਇਹ ਖਤ ਜਾਲੀ ਸੀ ਤੇ ਇਸ ਨੂੰ ਸਮਾਣੇ ਦੇ ਇੱਕ ਪਠਾਨ ਨੇ ਔਰੰਗਜ਼ੇਬ ਦੇ ਨਾਂ ਤੇ ਲਿਖਿਆ ਸੀ। ਜਦ ਗੁਰੂ ਜੀ ਦੀਨਾ ਕਾਂਗੜ ਪੁੱਜੇ ਤਾਂ ਔਰੰਗਜ਼ੇਬ ਉੱਥੇ ਨਹੀਂ ਸੀ ਕਿਉਂਕਿ ਖਤ ਜਾਲੀ ਸੀ, ਪਰ ਗੁਰੂ ਜੀ ਨੂੰ ਅਜੇ ਵੀ ਨਹੀਂ ਸੀ ਪਤਾ ਕਿ ਖਤ ਜਾਲੀ ਸੀ। ਇਸ ਕਰਕੇ ਉਹਨਾਂ ਨੇ ਔਰੰਗਜ਼ੇਬ ਨੂੰ ਇਹ ਖਤ ਲਿਖਿਆ ਸੀ। ਕੁਝ ਲੋਕ ਜ਼ਫਰਨਾਮਾ ਨਾਂ ਦੀ ਇਸ ਫਾਰਸੀ ਕਵਿਤਾ ਨੂੰ ਗੁਰੂ ਜੀ ਦਾ ਉਹ ਖਤ ਕਹਿ ਦਿੰਦੇ ਨੇ ਜਿਹੜਾ ਉਹਨਾਂ ਨੇ ਔਰੰਗਜ਼ੇਬ ਨੂੰ ਲਿਖਿਆ ਸੀ। ਦਰਅਸਲ ਇਸ ਬਾਰੇ ਇਹ ਸ਼ੰਕਾ ਹੈ ਕਿ ਕਵਿਤਾ ਗੁਰੂ ਜੀ ਨੇ ਨਹੀਂ ਸੀ ਲਿਖੀ, ਕਿਉਂਕਿ ਜੇਕਰ ਇਸ ਨੂੰ ਇਉਂ ਮੰਨ ਲਿਆ ਜਾਵੇ ਕਿ ਇਹ ਖਤ ਉਹੀ ਸੀ ਤਾਂ ਦੋ ਸਵਾਲ ਉੱਠਦੇ ਨੇ ਕਿ ਇਹ ਖਤ ਵਾਪਸ ਕਿਵੇਂ ਪੁੱਜ ਗਿਆ, ਜਾਂ ਗੁਰੂ ਜੀ ਨੇ ਇਸ ਦੀ ਫੋਟੋਕਾਪੀ ਜਾਂ ਹੱਥ ਲਿਖਤ ਉਤਾਰਾ ਰਿਕਾਰਡ ਵਜੋਂ ਰੱਖ ਲਿਆ ਸੀ, ਤੇ ਜੇਕਰ ਹੱਥ ਲਿਖਤ ਰੱਖੀ ਸੀ ਤਾਂ ਉਸ ਦਾ ਅਸਲ ਕਿੱਥੇ ਹੈ। ਦੂਜਾ, ਜੇ ਇਹੀ ਉਹ ਖਤ ਹੁੰਦਾ ਤਾਂ ਔਰੰਗਜ਼ੇਬ ਇਸ ਨੂੰ ਪੜ੍ਹ ਕੇ ਲਾਹੌਰ ਅਤੇ ਸਰਹੰਦ ਦੇ ਨਵਾਬਾਂ ਨੂੰ ਦੋ ਖਤ ਲਿਖ ਕੇ ਗੁਰੂ ਜੀ ਨੂੰ ਹਿਫਾਜ਼ਤ ਨਾਲ ਔਰੰਗਾਬਾਦ ਪਹੁੰਚਾਉਣ ਵਿੱਚ ਮਦਦ ਕਰਨ ਵਾਸਤੇ ਨਾ ਲਿਖਦਾ, ਸਗੋਂ ਜਿਵੇਂ ਉਸ ਦਾ ਸੁਭਾਅ ਸੀ ਉਹ ਗੁੱਸੇ 'ਚ ਆਉਂਦਾ। 1932 ਲੰਡਨ 'ਚ ਤੀਜੀ ਗੋਲਮੇਜ਼ ਕਾਨਫਰੰਸ ਹੋਈ। 1932 'ਚ ਕੇਂਦਰ ਤੇ ਸੂਬਿਆਂ 'ਚ ਵੱਖ-ਵੱਖ ਕੌਮਾਂ ਦੀ ਬਰਤਾਨਵੀ ਸਰਕਾਰ ਨੇ ਫਿਰਕੂ ਨੁਮਾਇੰਦਗੀ ਦੇ ਮਸਲੇ ਦਾ ਹੱਲ ਕੱਢਣ ਵਾਸਤੇ ਦੂਜੀ ਗੋਲਮੇਜ਼ ਕਾਨਫਰੰਸ 17 ਸਤੰਬਰ 1931 ਨੂੰ ਲੰਡਨ 'ਚ ਬੁਲਾਈ। ਕਾਂਗਰਸ ਵੱਲੋਂ ਇਸ ਕਾਨਫਰੰਸ ਵਿੱਚ ਇਕੱਲੇ ਮਹਾਤਮਾ ਗਾਂਧੀ ਹੀ ਹਾਜ਼ਰ ਸਨ। ਇਸ ਕਾਨਫਰੰਸ ਦੌਰਾਨ ਇੱਕ ਸਬ ਕਮੇਟੀ ਬਣਾ ਦਿੱਤੀ ਗਈ। ਇਸ ਕਮੇਟੀ 'ਚ ਮੁਸਲਮਾਨ ਨੁਮਾਇੰਦਿਆਂ ਨੇ ਪੰਜਾਬ 'ਚ ਅੱਧੀਆਂ ਤੋਂ ਵੱਧ ਸੀਟਾਂ ਪੂਰੀ ਅਕਸਰੀਅਤ ਦੀ ਮੰਗ ਕੀਤੀ। ਇਸ ਦਾ ਵਿਰੋਧ ਸੰਪੂਰਨ ਸਿੰਘ, ਜੋ ਕਿ ਉਦੋਂ MP ਸਨ, ਉਹਨਾਂ ਨੇ ਕੀਤਾ ਤੇ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਮੁਸਲਿਮ ਅਕਸਰੀਅਤ ਵਾਲੀ ਸਰਕਾਰ ਨਾਲ ਖਾਨਾ ਜੰਗੀ ਫੈਲ ਜਾਵੇਗੀ ਤੇ ਉਹ ਬਰਤਾਨੀਆ ਦੀ ਵੱਡੀ ਤਾਕਤ ਦੀ ਮਦਦ ਨਾਲ ਸਿੱਖਾਂ ਨੂੰ ਖਤਮ ਕਰ ਦੇਣਗੇ ਤੇ ਧਰਤੀ ਤੋਂ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਣਗੇ। ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਇੱਕ ਕੌਮ ਦੀ ਅਕਸਰੀਅਤ ਨਾ ਹੋਵੇ, ਪਰ ਦੂਜੀਆਂ ਕੌਮਾਂ ਦੀ ਪਰਵਾਹ ਕੀਤੇ ਬਿਨਾਂ ਕਿਸੇ ਇੱਕ ਕੌਮ ਨੂੰ ਕਾਨੂੰਨੀ ਅਕਸਰੀਅਤ ਦੇ ਦੇਣਾ ਵੀ ਮੇਰੀ ਜਾਚੇ ਆਈਨੀ ਅਸੂਲਾਂ ਦੇ ਮੁੱਢੋਂ ਖਿਲਾਫ ਹੈ। ਸੰਪੂਰਨ ਸਿੰਘ ਦੇ ਇਸ ਬਿਆਨ ਤੇ ਮੁਸਲਿਮ ਡੈਲੀਗੇਟ ਝਲਮਲਾ ਉੱਠੇ। ਸਰ ਮੁਹੰਮਦ ਸ਼ਫੀ ਨੇ ਇਸ ਬੰਦ 'ਚ ਬੋਲਦਿਆਂ ਆਖਿਆ ਕਿ ਮੈਨੂੰ ਆਪਣੇ ਸਿੱਖ ਭਰਾਵਾਂ ਦੇ ਲਫ਼ਜ਼ਾਂ ਤੇ ਬੇਹੱਦ ਤਕਲੀਫ ਹੋਈ ਹੈ। ਮੈਂ ਤਾਂ ਸੋਚਿਆ ਸੀ ਕਿ ਸਭ ਦੇ ਸਾਂਝੇ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਸਾਰੀਆਂ ਕੌਮਾਂ 'ਚ ਏਕਤਾ ਕਾਇਮ ਕਰਨ ਦਾ ਵਸੀਲਾ ਕਰਨਗੇ। ਇਸ ਤਰ੍ਹਾਂ ਤਿੰਨਾਂ ਕੌਮਾਂ ਵੱਲੋਂ ਆਪੋ ਆਪਣੇ ਸਟੈਂਡ ਤੇ ਅੜੇ ਰਹਿਣ ਕਾਰਨ ਇਸ ਕਾਨਫਰੰਸ 'ਚੋਂ ਕੁਝ ਵੀ ਨਾ ਨਿਕਲ ਸਕਿਆ। ਪੰਜਾਬ ਨੂੰ ਦੋ ਹਿੱਸਿਆਂ ਮੁਸਲਿਮ ਅਕਸਰੀਅਤ ਤੇ ਗੈਰ ਮੁਸਲਿਮ ਅਕਸਰੀਅਤ ਵਿੱਚ ਵੰਡਣ ਦੀ ਗੱਲ ਵੀ ਕਾਮਯਾਬ ਨਾ ਹੋ ਸਕੀ। ਜਿਵੇਂ ਕਿ ਨਵੰਬਰ 1927 'ਚ ਲਾਰਡ ਬੀਕਨਹੈਡ ਨੇ ਆਖਿਆ ਸੀ ਕਿ ਭਾਰਤ ਦੀਆਂ ਵੱਖ-ਵੱਖ ਕੌਮਾਂ ਆਪਣੇ ਫਿਰਕੂ ਮਸਲੇ ਦਾ ਹੱਲ ਨਹੀਂ ਕੱਢ ਸਕਦੀਆਂ, ਹੁਣ ਜ਼ਾਹਰਾ ਤੌਰ ਤੇ ਸਾਬਤ ਹੋ ਗਿਆ ਸੀ। ਨਤੀਜੇ ਦੇ ਤੌਰ ਤੇ ਰੈਮਜ਼ੇ ਮੈਕਡੋਨਲਡ ਨੂੰ ਆਪਣਾ ਸਾਲਸੀ ਫੈਸਲਾ ਦੇਣ ਦੀ ਖੁੱਲ੍ਹ ਮਿਲ ਗਈ ਤੇ ਇਹ 17 ਅਗਸਤ 1932 ਦੇ ਦਿਨ ਫਿਰਕੂ ਫੈਸਲੇ ਦੀ ਸ਼ਕਲ 'ਚ ਸਾਹਮਣੇ ਆਇਆ, ਪਰ ਮਸਲਾ ਫਿਰ ਵੀ ਹੱਲ ਨਾ ਹੋਇਆ। ਫਿਰਕੂ ਮਸਲੇ ਦਾ ਹੱਲ ਕਰਨ ਵਾਸਤੇ ਤੀਜੀ ਗੋਲਮੇਜ਼ ਕਾਨਫਰੰਸ ਦਸੰਬਰ 1932 'ਚ ਲੰਡਨ 'ਚ ਹੋਈ। ਸਾਰੀਆਂ ਸਿੱਖ ਜਥੇਬੰਦੀਆਂ ਨੇ ਇਸ ਦਾ ਬਾਈਕਾਟ ਕੀਤਾ। ਅੰਗਰੇਜ਼ਾਂ ਨੇ ਇਸ ਵਾਰ ਵੀ ਤਾਰਾ ਸਿੰਘ ਨਾਂ ਦੇ ਇੱਕ ਨਾਮਾਲੂਮ ਸਿੱਖ ਨੂੰ ਲੱਭ ਲਿਆ ਤੇ ਉਸ ਨੂੰ ਲੰਡਨ ਲੈ ਗਏ। ਇਹ ਕਾਨਫਰੰਸ 22 ਦਸੰਬਰ 1932 ਦੇ ਦਿਨ ਹੋਈ ਸੀ। 1953 ਬੋਲੀ ਦੇ ਆਧਾਰ ਤੇ ਸੂਬੇ ਬਣਾਉਣ ਵਾਸਤੇ ਹੱਦਬੰਦੀ ਕਮਿਸ਼ਨ ਬਣਿਆ। 24-25 ਅਕਤੂਬਰ 1953 ਨੂੰ ਅਕਾਲੀ ਦਲ ਵੱਲੋਂ ਪੰਜਾਬੀ ਸੂਬਾ ਕਨਵੈਨਸ਼ਨ ਕੀਤੀ ਗਈ। ਇਸ ਦੀ ਪ੍ਰਧਾਨਗੀ ਜਰਨੈਲ ਮੋਹਨ ਸਿੰਘ ਨੇ ਕੀਤੀ ਤੇ ਮੁੱਖ ਮਹਿਮਾਨ ਡਾਕਟਰ ਲੰਕਾ ਸੁੰਦਰਮ ਸਨ। ਕਨਵੈਨਸ਼ਨ ਨੇ ਰਾਜ ਪ੍ਰਮੁੱਖ ਯਾਨੀ ਪੈਪਸੂ ਦੀ ਅਸਾਮੀ ਖਤਮ ਕਰਨ ਅਤੇ ਪੰਜਾਬ ਤੇ ਪੈਪਸੂ ਨੂੰ ਇੱਕ ਕਰਨ ਦਾ ਮਤਾ ਪਾਸ ਕੀਤਾ। ਅਕਾਲੀਆਂ ਵੱਲੋਂ ਮੋਰਚਾ ਲਾਉਣ ਦੇ ਖਤਰੇ ਨੂੰ ਸਾਹਮਣੇ ਰੱਖਦਿਆਂ ਭਾਰਤ ਸਰਕਾਰ ਨੇ 22 ਦਸੰਬਰ 1953 ਨੂੰ ਸੂਬਿਆਂ ਦੀ ਹੱਦਬੰਦੀ ਕਮਿਸ਼ਨ ਬਣਾ ਦਿੱਤਾ। ਇਸ ਕਮਿਸ਼ਨ ਦੇ 3 ਤੋਂ 2 ਮੈਂਬਰ ਹਿੰਦੂ ਸਨ ਤੇ ਉਹ ਵੀ ਕੱਟੜ। ਇਹਨਾਂ 'ਚੋਂ 2 ਹਿਰਦੇਨਾਥ ਕੁੰਜਰੂ ਤੇ ਪਾਨੀਕਰ ਤਾਂ ਬੋਲੀ ਦੇ ਆਧਾਰ ਤੇ ਸੂਬਿਆਂ ਦੇ ਸ਼ਰੇਆਮ ਵਿਰੁੱਧ ਸਨ। ਇਸ ਕਮਿਸ਼ਨ ਨੇ ਆਪਣੀ ਰਿਪੋਰਟ 10 ਮਹੀਨੇ ਮਗਰੋਂ ਅਕਤੂਬਰ 1955 'ਚ ਪੇਸ਼ ਕੀਤੀ, ਜਿਸ ਨੂੰ ਅਕਾਲੀ ਦਲ ਨੇ 16 ਅਕਤੂਬਰ 1955 ਦੇ ਦਿਨ ਰੱਦ ਕਰ ਦਿੱਤਾ ਸੀ। 1999 ਧਿਆਨ ਸਿੰਘ ਮੰਡ ਨੂੰ ਲੋਕ ਸਭਾ 'ਚ ਕਿਰਪਾਨ ਲਿਜਾਣ ਤੋਂ ਰੋਕਿਆ। 26 ਨਵੰਬਰ 1999 ਦਿਨ ਲੋਕ ਸਭਾ ਦੀਆਂ ਚੋਣਾਂ ਹੋਈਆਂ। ਇਹਨਾਂ ਚੋਣਾਂ 'ਚ ਸਿਮਰਨਜੀਤ ਸਿੰਘ ਮਾਨ, ਧਿਆਨ ਸਿੰਘ ਮੰਡ, ਅਤਿੰਦਰਪਾਲ ਸਿੰਘ, ਬਿਮਲ ਕੌਰ, ਸੁੱਚਾ ਸਿੰਘ ਮਲੋਆ, ਬੈਂਸ ਸਿੰਘ ਦੀ ਸਿੰਘਣੀ ਤੇ ਪਿਤਾ ਜਗਦੇਵ ਸਿੰਘ ਖੁੱਡੀਆਂ ਤੇ ਹੋਰ ਖਾਲਿਸਤਾਨੀ ਹਮਾਇਤੀਆਂ ਨੂੰ ਜ਼ਬਰਦਸਤ ਕਾਮਯਾਬੀ ਹਾਸਲ ਹੋਈ। ਇਹਨਾਂ ਚੋਣਾਂ 'ਚ ਟੌੜਾ ਬਾਦਲ ਧੜੇ ਦੇ ਸਾਰੇ ਉਮੀਦਵਾਰ ਬੁਰੀ ਤਰ੍ਹਾਂ ਹਾਰ ਗਏ ਤੇ ਉਹਨਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ।
2 ਦਸੰਬਰ 1999 ਦੇ ਦਿਨ ਸਿਮਰਨਜੀਤ ਸਿੰਘ ਮਾਨ ਨੂੰ ਰਿਹਾ ਕਰ ਦਿੱਤਾ ਗਿਆ, ਪਰ 22 ਦਸੰਬਰ ਦੇ ਦਿਨ ਜਦੋਂ ਧਿਆਨ ਸਿੰਘ ਮੰਡ MP ਆਪਣੀ ਵੱਡੀ ਕਿਰਪਾਨ ਸਣੇ ਲੋਕ ਸਭਾ 'ਚ ਜਾਣ ਲੱਗਾ ਤਾਂ ਉਹਨਾਂ ਨੂੰ ਸਿਕਿਉਰਿਟੀ ਨੇ ਦਾਖਲ ਹੋਣ ਤੋਂ ਨਾਂਹ ਕਰ ਦਿੱਤੀ। ਇਸ ਦੇ ਨਾਲ ਹੀ ਮਾਨ ਨੇ ਵੀ ਕਿਰਪਾਨ ਤੋਂ ਬਿਨਾਂ ਪਾਰਲੀਮੈਂਟ 'ਚ ਜਾਣ ਤੋਂ ਇਨਕਾਰ ਕਰ ਦਿੱਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 22 ਦਸੰਬਰ ਦਾ ਦਿਨ।